हिंदी हाँ चलते आ घोड़े इत्थे ਤੇ ਇਹ ਬਹੁਤ ਨੇ ਆ ਅਸੀਂ ਪਿੰਡ ਇੱਕ ਨੰਗਣੇ ਉਹਦੇ ਲਾਗੇ ਆ ਮਤਲਬ ਵੀ ਛੋਟਾ ਮੋਟਾ ਖੇਤਾਂ ਦਾ ਕੰਮ ਜਿਹੜਾ ਇਹ ਘੋੜਿਆਂ ਦੇ ਕਰਦੇ ਆ ਘੋੜੇ ਰੇੜੇ ਬਣਾਏ ਆ ਥੈਂਕ ਯੂ ਤੋ ਇੱਥੇ ਜਿਹੜੇ ਬਨਾਨਾ ਨੇ ਕੇਲੇ ਨੇ ਉਹ ਟਨਲ ਫਾਰਮਿੰਗ ਉਹਨਾਂ ਦੀ ਕਰਦੇ ਆ ਮਤਲਬ ਲੱਗਦਾ ਵੀ ਆਵੇ ਨਾ ਇਹ ਥਾਂ ਥਾਂ ਦੇ ਨੇ ਆ ਜਿਹੜੇ ਫਾਰਮ ਨੇ ਕੇਲਿਆਂ ਦੇ ਅਸਰਾਂ ਜਿਹਨੂੰ ਟਨਲ ਫਾਰਮਿੰਗ ਆਪਾਂ ਕਹਿ ਦਿੰਦੇ ਆ ਮਤਲਬ ਮੈਨੂੰ ਲੱਗਦਾ ਵੀ ਬੇਮੌਸਮੀ ਜਿਹੜੇ ਆ ਇਹ ਇੱਥੇ ਉਗਾਉਂਦੇ ਹੋਣੇ ਆ ਜਾਂ ਦੇ ਉੱਤੇ ਤੇ ਆਹ ਮੁੰਡਾ ਹੁਣ ਆਇਆ ਪਾਣੀ ਭਰਨ ਵਾਸਤੇ ਆਇਆ ਮੈਂ ਇਥੋਂ ਲਾ ਕੇ ਪੈਪ ਤੇ ਪਾਣੀ ਭਰ ਕੇ ਤੇ ਆਪਣੇ ਘਰਾਂ ਨੂੰ ਖੇਤਾਂ ਨੂੰ ਲੈ ਕੇ ਜਾਂਦੇ ਆ ਇਹ ਸਾਰਾ ਇੱਕ ਵਾਰੀ ਮੰਗਾ ਲਿਆ ਮੈਂ ਕੋਈ ਪਲੇਟਰ ਲਿਆਓ ਮੈਂ ਸਾਰਾ ਟੇਸਟ ਕਰਾਂ ਵੀ ਹੈ ਕਿਵੇਂ ਦਾ ਵੇਖਣ ਨੂੰ ਬੜਾ ਮਜ਼ੇਦਾਰ ਲੱਗਣ ਡਿਆ ਆ ਜਿਹੜੀਆਂ ਕੈਪਸ ਨਾ ਕੈਪਾਂ ਜਿਹੜੀਆਂ ਇਹ ਇੱਥੋਂ ਦੀਆਂ ਜਿਹੜੀਆਂ ਜਨਾਨੀਆਂ ਨਾ ਬੁੜੀਆਂ ਉਹ ਕੰਮ ਕਰਦੀਆਂ ਖੇਤਾਂ 'ਚ ਕੰਮ ਕਰਦੀਆਂ ਆਪਣੇ ਸਿਰਾਂ 'ਤੇ ਰੱਖ ਕੇ ਨਾ ਤੇ ਇਹ ਨਾ ਕਿੱਡੀਆਂ ਸੋਹਣੀਆਂ ਇਹਨਾਂ ਨੇ ਕੈਪਾਂ ਸਜਾਈਆਂ ਤੇ ਰਸਤੇ ਦੇ ਵਿੱਚ ਲਾਈਆਂ ਇਹ ਖਾਸ ਤੌਰ ਤੇ ਜਿਹੜੇ ਰੰਗ ਬਰੰਗੀਆਂ ਨਾ ਇਹ ਫੀਮੇਲਸ ਜਿਹੜੀਆਂ ਨੇ ਕੁੜੀਆਂ ਉਹਨਾਂ ਨੇ ਸਿਰਾਂ 'ਤੇ ਰੱਖੀਆਂ ਸੀ अस्सलाम वालेकुम दोस्तों सत श्री अकाल मैं नासिर ढिल्लों ते तुसीं जुड़े हो मेरे चैनल नासिर ढिल्लों दे व्लॉग तुसीं देखदे पे हो अजकल अज नवां दिन ते नवां व्लॉग मोरक्को दे विचों मोरक्को मुल्क है ते इस वेले मैं निकल के कासाब्लांका तो निकल आया ते रस्ते 'च जाण डिया रस्ते दे रजात एक बहुत सोहना इन्हां दा खूबसूरत वैल डिवेलप्ड शहर है वो भी तुहानूं विखाउणा लेकिन असीं फिलहाल अगे जाण डिया जिहड़ा बिल्कुल क्लोज टू बॉर्डर है यूरोप दे नाल एक ब्लू सिटी आ एक दो होर उत्थे चीज़ां ने वो तुहानूं विखाउणीਆਂ ते नाल दी नाल रस्ते 'ਚ जो आउंदा जाएगा इन्हां दे लोकल एरियाज़ वो तुहानूं विखाउंदे जावांगे सो इस तरह दा अज दा साडा व्लॉग है होपफुली तुहानूं ये व्लॉग सीरीज़ साडी जिहड़ी वधिया लगण होएगी ਅਸੀਂ मैं भी कोशिश करदा हुंदा कि सिटीज़ दे नाल नाल तुहानूं इन्हां दे जिहड़े पिंडां दी लाइफ है रूरल एरियाज़ ने वो भी विखावां कि किस तरह दे लोग इत्थे किस तरह रहिंदे उन्हां दा वरतारा किस तरह दा वा खाण पीण पिंडां दी रहाइश किवें आ मतलब ਇਹਨਾਂ ਦੀ ਖੇਤੀ ਕਿਵੇਂ ਇਹ ਸਾਰਾ ਕੁਝ ਇੱਥੇ ਇਦਾਂ ਦੇ ਚੱਲਦੇ ਆ ਘੋੜੇ ਇੱਥੇ ਬਹੁਤ ਨੇ ਹੈਲੋ ਹਾਊ ਆਰ ਯੂ ਹਾਂ ਇੱਥਾਂ ਦੇ ਚੱਲਦੇ ਆ ਘੋੜੇ ਇੱਥੇ ਤੇ ਇਹ ਬਹੁਤ ਨੇ ਆ ਅਸੀਂ ਪਿੰਡ ਇੱਕ ਨੰਗਣੇ ਉਹਦੇ ਲਾਗੇ ਆ ਮਤਲਬ ਵੀ ਛੋਟਾ ਮੋਟਾ ਖੇਤਾਂ ਦਾ ਕੰਮ ਜਿਹੜਾ ਇਹ ਘੋੜਿਆਂ ਦੇ ਕਰਦੇ ਆ ਘੋੜੇ ਰੇੜੇ ਬਣਾਏ ਆ ਥੈਂਕ ਯੂ ਆ ਸਾਰੀ ਇਹਨਾਂ ਦਾ ਖੇਤੀ ਖੁੱਤੀ ਇਹਨਾਂ ਦਾ ਪਿੰਡਾਂ ਦਾ ਏਰੀਆ ਇੱਥੇ ਫਿਰਦੇ ਆ ਦਵਾਣਾ ਇੱਥੋਂ ਦਾ ਦਵਾਣਾ ਮੋਰੋਕਨ ਦਵਾਣਾ ਬਹੁਤ ਮਸ਼ਹੂਰ ਹੈ ਤੇ ਇਹਦਾ ਦਾ ਨਾਂ ਪਤਾ ਨਹੀਂ ਕੀ ਹੈ ਮੈਂ ਸਰਚ ਕਰਕੇ ਦੇਖਦਾ ਵੀ ਆਹ ਕੀ ਹੈ ਦਵਾਣਾ ਮੈਨੂੰ ਲੱਗਦਾ 20 ਕਿਲੋ ਦਾ ਦਵਾਣਾ ਹੋਣਾ ਹੈਲੋ ਆ ਬੈਗਨ ਚ ਵੀ ਲੱਦੇ ਆ ਘੋੜੇ ਬਹੁਤ ਇਹਨਾਂ ਪਿੰਡਾਂ ਵਾਲਿਆਂ ਰੱਖੇ ਮੈਂ ਰਸਤੇ 'ਚ ਆਇਆ ਖਲੋ ਗਿਆ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਆਪਣੇ ਤਰ੍ਹਾਂ ਹੀ ਇਹਨਾਂ ਨੇ ਮਿਰਚਾਂ ਲਾਈਆਂ ਤੇ ਇਹ ਮੁੰਡਾ ਡਿਆ ਸਪਰੇਅ ਕਰਨ ਸਲਾਮ ਅਲੈਕੁਮ ਹਾਊ ਆਰ ਯੂ fine good the name of this yeah English you know English YouTuber from Pakistan yeah My face. is spray for chilies My face. oh okay You know? No. You also on YouTube? What? You also on YouTube? I don't want your public. Okay. Okay? Thank you. No problem. ਆ ਵੇਖੋ ਇੱਥੇ ਉਸੇ ਤਰ੍ਹਾਂ ਹੀ ਜਿਵੇਂ ਤੁਹਾਨੂੰ ਦੱਸਿਆ ਨਹੀਂ ਇੱਥੇ ਵਾਈ ਵੀ ਜਿਹੜੀ ਆ ਹਲ ਵੀ ਜਿਹੜੇ ਘੋੜਿਆਂ ਨਾਲ ਹੀ ਵਾਉਂਦੇ ਆ ਉਹ ਉੱਥੇ ਹਲ ਵਾਹੁਣ ਡਿਆ ਘੋੜੇ ਨਾਲ ਤੁਹਾਨੂੰ ਮੈਂ ਵਿਖਾਉਣਾ ਇਹ ਵੇਖੋ ਘੋੜੇ ਨਾਲ ਹੀ ਹਾਲ ਹੁੰਦੇ ਮਤਲਬ ਵੀ ਘੋੜਿਆਂ ਨਾਲ ਹੀ ਬਹੁਤਾ ਕੰਮ ਜਿਹੜਾ ਘੋੜਿਆਂ ਕੋਲੇ ਨੇ ਇਹਨਾਂ ਦੇ ਮਿਰਚਾਂ ਲਾਈਆਂ ਉਹਨਾਂ ਨੇ ਮਿਰਚਾਂ ਬੜੀਆਂ ਵੱਡੀਆਂ ਆ ਵੀ ਇਹਦਾ ਰੇੜਾ ਘੋੜਾ ਰੇੜਾ ਥੈਂਕ ਯੂ No problem. You can video and job. Yeah. Video for me. ਇਲੈਕਟ੍ਰਿਕ ਆ ਸਪਰੇਅ ਵੀ ਇਹਦੀ ਨਾ Yes.
ਇੱਥੇ ਵੀ ਵਾਹੀ ਦੇ ਤਰੀਕੇਕਾਰ ਜਿਹੜੇ ਆ ਉਹ ਤਕਰੀਬਨ ਰਲਦੇ ਮਿਲਦੇ ਆ। ਜਿਹੜਾ ਪਾਣੀ ਦਾ ਇਹਨਾਂ ਦਾ ਲਾਉਣ ਵਾਲਾ ਸਿਸਟਮ ਹੈ ਨਾ, ਪਾਣੀ ਲਾਉਣ ਵਾਲਾ ਸਿਸਟਮ ਥੋੜ੍ਹਾ ਜਿਹਾ ਇਹਨਾਂ ਦਾ ਵੱਖਰਾ, ਮਤਲਬ ਡ੍ਰਿਪ ਸਿਸਟਮ ਇਹਨਾਂ ਨੇ ਸਾਰੇ ਦਾ ਸਾਰਾ ਲਾਇਆ ਨਾ, ਸਾਰੇ ਦਾ ਸਾਰਾ ਇਹਨਾਂ ਨੇ ਲਾਇਆ, ਮਤਲਬ ਡ੍ਰਿਪਿੰਗ ਸਿਸਟਮ ਲਾਇਆ ਇੱਥੇ ਵੀ, ਉਧਰ ਵੀ, ਇੱਧਰ ਵੀ। ਪਾਣੀ ਦੀ ਬਚਤ ਇਹ ਕਰਦੇ, ਮਤਲਬ ਮੈਨੂੰ ਲੱਗਦਾ ਵੀ ਪਾਣੀ ਇਸ ਏਰੀਏ ਦੇ ਵਿੱਚ ਥੋੜ੍ਹਾ ਜਿਹਾ ਘੱਟ ਆ, ਇਸ ਉਹਨਾਂ ਨੇ ਡ੍ਰਿਪ ਸਿਸਟਮ ਜਿਹੜਾ ਉਹ ਫਾਲ ਕੀਤਾ। ਪਤਾ ਨਹੀਂ ਸਾਰੇ ਹੀ ਇਹ ਡ੍ਰਿਪ ਸਿਸਟਮ ਆ ਕਿ ਆਸੇ ਪਾਸੇ ਉਹ ਖਾਣਾ ਵੀ ਹੈਗਾ, ਉਹ ਵੀ ਮੈਂ ਰਾਹ ਜਾਂਦਾ ਵੇਖਦਾ। ਜਦੋਂ ਮੈਂ ਵੇਖਦਾ ਆਉਂਦਿਆਂ ਨਾਲ ਰੋਡ ਦੇ ਨਾਲ ਵੀ ਕਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਇਲਾਕੇ 'ਚ, ਪਿੰਡਾਂ ਦੇ ਵਿੱਚ ਕਿਵੇਂ ਦੀ ਖੇਤੀ ਆ, ਤੇ ਰਸਤੇ ਦੇ ਵਿੱਚ ਜਾਂਦੇ ਨਾ ਇਹਨਾਂ ਦੀ ਖੇਤੀ ਇਹਨਾਂ ਨੇ ਬਹੁਤ ਸਾਰੀਆਂ ਫਸਲਾਂ ਬਹੁਤ ਉਗਾਉਂਦੇ ਨੇ ਨਾ। ਮਤਲਬ ਮੈਨੂੰ ਲੱਗਦਾ ਉੱਥੋਂ ਜਿਵੇਂ ਆਪਣੇ ਆਂਦੇ ਨਾ ਰਾਈ ਮਸ਼ਹੂਰ ਨੇ, ਇੱਥੋਂ ਦੇ ਰਾਈ ਨੇ, ਤੇ ਫਸਲਾਂ ਦੀ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗੀ, ਮੈਂ ਵੇਖਦਾ ਆਉਣ ਡਿਆ ਵੀ ਵੱਡੇ ਨਾ ਟਨਲ ਫਾਰਮਿੰਗ ਜਿਵੇਂ ਹੁੰਦੀ ਹੈ ਵੀ ਹੈ ਕੀ ਆ, ਮਤਲਬ ਵੀ ਜਗ੍ਹਾ ਤੇ ਉਹ ਟਨਲ ਫਾਰਮਿੰਗ, ਲੇਕਿਨ ਉੱਚੇ ਜਿਵੇਂ ਆਪਣੇ ਹੁੰਦੇ ਨਾ ਵੀ ਐਡਾ ਕੋ ਸ਼ੌਪਰ ਜਿਹਾ ਬਣ ਕੇ ਲਾ ਦਿੰਦੀਆਂ, ਮਿਰਚਾਂ ਚ ਲਾਈ ਦੀਆਂ ਜਾਂ ਕੁਛ ਹੋਰ ਚੀਜ਼ਾਂ ਲਾਈ ਦੀਆਂ। ਤੇ ਇੱਥੇ ਦੀ ਟਨਲ ਫਾਰਮਿੰਗ ਮੈਂ ਵੇਖ ਕੇ ਜਾਵਾਂ ਕੋਈ ਰੋਡ ਤੇ ਹੁੰਦੀ ਨਾ, ਸ਼ਾਇਦ ਮੈਂ ਵੇਖਦਾ ਲਾਗੇ ਵੀ ਹੈ ਕੀ ਆ। ਸੋ ਇੱਥੇ ਜਿਹੜੇ ਬਨਾਨਾ ਨੇ, ਕੇਲੇ ਨੇ, ਉਹ ਟਨਲ ਫਾਰਮਿੰਗ ਉਹਨਾਂ ਦੀ ਕਰਦੇ ਆ। ਮਤਲਬ ਲੱਗਦਾ ਵੀ ਆਵੇ ਨਾ, ਇਹ ਥਾਂ ਦੇ ਨੇ ਆ ਜਿਹੜੇ ਫਾਰਮ ਨੇ ਕੇਲਿਆਂ ਦੇ, ਇਸ ਤਰ੍ਹਾਂ ਜਿਹਨੂੰ ਟਨਲ ਫਾਰਮਿੰਗ ਆਪਾਂ ਕਹਿ ਦਿੰਦੇ ਆ। ਮਤਲਬ ਮੈਨੂੰ ਲੱਗਦਾ ਵੀ ਬੇਮੌਸਮੀ ਜਿਹੜੇ ਆ ਇਹ ਇੱਥੇ ਉਗਾਉਂਦੇ ਹੋਣੇ ਆ, ਜਾਂ ਹੋਰ ਕੇਅਰ ਵਾਸਤੇ ਹੋਣਾ। ਮੈਨੂੰ ਸਹੀ ਪਤਾ ਨਹੀਂ ਵੀ ਕਿਉਂ ਇਹ ਇੱਥੇ ਇਹਨਾਂ ਨੂੰ ਟਨਲ ਫਾਰਮਿੰਗ ਦੀ ਸੂਰਤ ਦੇ ਵਿੱਚ ਜਿਹੜਾ ਸਾਰੇ ਇਸ ਏਰੀਏ ਨੇ ਲਾਏ। ਇਹਨਾਂ ਦੇ ਕੰਮ ਖੇਤੀ ਦਾ ਕੰਮ ਹੈ, ਜੇ ਦੱਸਿਆ ਵੀ ਹਰ ਪਿੰਡ ਦੇ ਵਿੱਚ ਜਿੱਥੋਂ ਲੰਘਦਾ ਉਹ ਅੱਗੇ ਵੇਖੋ ਉੱਥੇ ਵੀ ਇਹੀ ਨੇ। ਇਹ ਮਤਲਬ ਉੱਚੇ ਲਾ ਕੇ ਛਪਰੇ ਬਣਾ ਕੇ ਥੱਲੇ ਕੇਲੇ ਜਾਂਦਾ ਰੁਕਦਾ ਫਿਰ ਨਾਲ ਹੋਰ ਚੀਜ਼ਾਂ ਵਿਖਾਈ ਜਾਂਦਾ ਵੀ ਸਾਰਿਆਂ ਪਿੰਡਾਂ ਦਾ ਆਲ ਦੁਆਲਾ ਜਿਹੜਾ ਵੀ ਕਿਸ ਤਰ੍ਹਾਂ ਇਹਨਾਂ ਨੇ ਜਿਹੜੀਆਂ ਰੇਹੜੀਆਂ ਦੇ ਤੌਰ ਤੇ ਘੋੜਿਆਂ ਨੂੰ ਇਸਤੇਮਾਲ ਕਰਦੇ ਆ। ਉਹ ਸਾਰੇ ਦੇ ਸਾਰੇ ਅੱਗੇ ਵੀ ਇਹ ਕੁਛ ਉਹਨਾਂ ਨੇ ਖਤਮ ਕਰਤਾ ਤੇ ਅਗਲੇ ਫਿਰ ਇਸੇ ਤਰ੍ਹਾਂ ਸਾਰੇ ਇਹ ਬਨਾਨਾਸ, ਕੇਲਾਸ, ਛੋਟੇ ਵੱਡੇ ਕੇਲਾਸ, ਇਹ ਕੇਲੇ ਨੇ। ਤੇ ਰੇਹੜੀਆਂ ਵਾਲੇ ਜਿਹੜੇ ਅੱਗੇ ਤੁਹਾਨੂੰ ਆਇਆ ਸੀਗਾ ਬਹੁਤ ਨੇ ਇਹਨਾਂ ਪਿੰਡਾਂ ਦੇ ਵਿੱਚ, ਤੇ ਅੱਗੇ ਜਾ ਕੇ ਵੀ ਤੁਹਾਨੂੰ ਆਉਣਾ ਵੀ ਉਹ ਫਾਰਮ ਨੇ ਇਹਨਾਂ ਦੀ, ਕੇਲਿਆਂ ਦੀ ਜਿਹੜੀ ਟਨਲ ਫਾਰਮਿੰਗ ਹੈ ਨਾ, ਇਹ ਬਹੁਤ ਇਸ ਏਰੀਆ ਦੇ ਵਿੱਚ। ਇਹ ਰਜਾਤ ਜਿਹੜਾ ਸ਼ਹਿਰ ਆ, ਰਜਾਤ ਤੋਂ ਮੈਂ ਜਾਣ ਡਿਆ ਅੱਗੇ ਨਾ ਬਲੂ ਸਿਟੀ ਵੱਲ ਨੂੰ, ਜਿਹੜਾ ਉਹ ਸ਼ਹਿਰ ਦਾ ਨਾਮ ਬੜਾ ਔਖਾ ਜਿਹਾ, ਬਾਲਡੇ ਫੁੱਟਬਾਲ ਖੇਡਣ, ਚਾਚਾਊਂ ਮੈਨੂੰ ਨਾਮ ਹੀ ਨਹੀਂ ਆਉਂਦਾ, ਮੈਨੂੰ ਪਤਾ ਨਹੀਂ ਕੀ ਆ, CHA ਕਰਕੇ ਆ, ਮੈਂ ਹੁਣ ਪ੍ਰੋਨਾਉਂਸ ਕਰਨਾ ਮੈਨੂੰ ਨਹੀਂ ਆਉਂਦਾ ਨਾ ਕੀ ਆ। ਅਸੀਂ ਉਹ ਸ਼ਹਿਰ ਚੱਲੇ ਆ ਬਲੂ ਸਿਟੀ ਵੇਖਣ ਵਾਸਤੇ, ਤੇ ਬਲੂ ਸਿਟੀ ਤੋਂ ਬਾਅਦ ਆਪਾਂ ਜਾਣਾ ਅੱਗੇ ਬਾਰਡਰ ਵਾਲੀ ਸਾਈਡ ਤੇ। ਆਹ ਵੇਖੋ, ਜੇ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰੇ ਟਨਲ ਫਾਰਮਿੰਗ ਆ ਇਹਨਾਂ ਦੀ, ਕੇਲਿਆਂ ਦੀ। ਇਹ ਏਰੀਆ ਸਾਰੇ ਦਾ ਸਾਰਾ ਕੇਲੇ ਵੇਚਦਾ ਭਾਈ। ਇਹਦਾ ਨਾਂ ਛੈਪ ਛਾਉਣੀ ਉਹ ਸ਼ਹਿਰ ਦਾ ਨਾਂ ਜਿੱਥੇ ਅਸੀਂ ਚੱਲੇ ਆ। ਮੈਂ ਗਲਤ ਨਾ ਪ੍ਰੋਨਾਉਂਸ ਕਰਨ ਡਿਆ ਵਾਂ, ਤੇ ਹੈ ਤੇ ਇਹੀ ਹੈ ਵੈਸੇ, ਜਿੱਥੇ ਬਲੂ ਸਿਟੀ ਆ। ਨਾਂ ਦਾ ਮੈਨੂੰ ਹੋ ਸਕਦਾ ਥੋੜਾ ਬਹੁਤ ਭੁਲੇਖਾ ਪੈਂਦਾ ਹੋਵੇ, CHEF ਤੇ ਇਸ ਤਰ੍ਹਾਂ ਦਾ ਕਰਕੇ ਛੈਪ ਛਾਉਣੀ। ਟਰੈਕਟਰ ਵੀ ਰੱਖੇ, ਪਤਾ ਨਹੀਂ ਫੋਰਡ ਆ ਕਿ ਕਿਹੜਾ ਹੈ, ਨਹੀਂ ਨਿਊ ਹਾਲੈਂਡ। अस्सलाम वालेकुम, मरहबा। ਨਿਊ ਹਾਲੈਂਡ ਇਹ ਲੱਗਦਾ ਹੈ, ਨਿਊ ਹਾਲੈਂਡ ਟਰੈਕਟਰ ਹੈ। ਮੈਨੂੰ ਫੋਰਡ ਲੱਗਾ ਹੈ, ਨੀਲਾ ਹੁੰਦਾ ਨਾ ਫੋਰਡ, ਪਰ ਨਿਊ ਹਾਲੈਂਡ। ਆ ਵੇਖੋ ਆ ਜਿਹੜੀਆਂ ਬਣੇ ਨਾ ਖਾਲ, ਇਹ ਉਹ ਪਿਛਲੇ ਜਾ ਕੇ ਵੱਡਾ ਮਤਲਬ ਵੀ ਨਹਿਰ ਟਾਈਪ ਜਿਵੇਂ ਨਾ ਐਵੇਂ ਹੀ ਉੱਤੇ ਦੀ ਬੁਰਜੀਆਂ ਬਣਾ ਕੇ ਨਾ ਉਹਨਾਂ ਦੇ ਛੋਟੀ ਜੀ ਨਹਿਰ ਕਿਤੋਂ ਲੈ ਕੇ ਆਏ ਆ, ਉਹ ਉਧਰੋਂ ਆਉਂਦੀ ਹੈ ਇਹਨੂੰ। ਤੇ ਅੱਗੋਂ ਫਿਰ ਛੋਟੇ ਖਾਲੇ ਜਿਹੜੇ ਆ ਨਾ, ਇਹ ਛੋਟੇ ਖਾਲੇ ਡਿਫਰੈਂਟ ਏਰੀਆਜ਼ ਦੇ ਵਿੱਚ ਇਸ ਤਰ੍ਹਾਂ ਪਹੁੰਚਾਏ ਆ ਉੱਤੇ। ਤੇ ਆਹ ਮੁੰਡਾ ਹੁਣ ਆਇਆ ਪਾਣੀ ਭਰਨ ਵਾਸਤੇ, ਆਇਆ ਮੈਂ ਇਥੋਂ ਲਾ ਕੇ ਪੈਪ ਤੇ ਪਾਣੀ ਭਰ ਕੇ ਤੇ ਆਪਣੇ ਘਰਾਂ ਨੂੰ, ਖੇਤਾਂ ਨੂੰ ਲੈ ਕੇ ਜਾਂਦੇ ਆ। ਤੇ ਇਹ ਪਤਾ ਨਹੀਂ ਹੁਣ ਪੀਣ ਵਾਲਾ ਵਾ ਕਿ ਖੇਤਾਂ ਨੂੰ ਲਾਉਣ ਵਾਲਾ ਵਾ, ਇਹ ਮੈਨੂੰ ਨਹੀਂ ਪਤਾ। ਤੇ ਮੈਂ ਦੇਖਦਾ ਵਾਂ ਇਹ ਹੈ, ਆਹ ਵੇਖੋ ਨਾ, ਇਹ ਇੱਥੋਂ ਫਿਰ ਅੱਗੇ ਨੂੰ ਜਾਂਦਾ, ਉਹ ਸਾਈਡ ਉਹ ਜਿਹੜੀ ਉਹ ਸਾਹਮਣੇ ਨਜ਼ਰ ਆਉਂਦਾ, ਇਹ ਆ ਜ਼ੂਮ ਕਰਕੇ। ਹਾਂ, ਇਹ ਵੱਡੀ ਨਹਿਰ, ਖਾਲਾ ਵੱਡਾ ਵਾ, ਇਹਦੇ ਤੋਂ 3-4 ਗੁਣਾ ਵੱਡਾ ਹੈ ਇਸ ਤੋਂ। ਉਹਦੇ ਤੋਂ ਪਾਣੀ ਫਿਰ ਅੱਗੇ ਇਸ ਤਰ੍ਹਾਂ ਡਿਸਟਰੀਬਿਊਟ ਕਰਦੇ। ਸੋ ਇਹਨਾਂ ਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ। ਪੈਪ ਮੁੰਡੇ ਨੇ ਰੱਖਿਆ, ਆ ਪੈਪ ਰੱਖਿਆ, ਪੈਪ ਨੇ ਵਿੱਚ ਸੁੱਟਣਾ ਵਾ ਤੇ ਇਹ ਭਰ ਕੇ ਤੇ ਲੈ ਜਾਣਾ ਵਾ ਆਪਣੇ ਖੇਤਾਂ ਨੂੰ।
ਇਹ ਖੇਤਾਂ ਨੂੰ ਖੜਦੇ ਆ ਕਿ ਪੀਣ ਨੂੰ ਖੜਦੇ ਆ, ਇਸ ਗੱਲ ਦਾ ਮੈਨੂੰ ਔਫਰ ਆਉਣਾ ਹੈ। ਰਸਤੇ 'ਚ ਜਾਂਦਿਆਂ ਮੈਂ ਖਲੋ ਗਿਆ ਸੂਕ ਲਰਬਾ ਨਾਂ ਹੈ ਇਸ ਏਰੀਏ ਦਾ। ਇਹ ਪਿੰਡਾਂ ਪੁੰਡਾਂ 'ਚੋਂ ਨਿਕਲ ਕੇ ਥੋੜਾ ਜਿਹਾ ਅੱਗੇ ਰਸਤੇ ਦੇ ਵਿੱਚ ਆਉਂਦਾ ਤੇ ਉਹ ਲਿਖਿਆ ਨਾਂ ਉਹਦਾ ਸੂਕ ਲਰਬਾ। ਤੇ ਕੁਛ ਮੈਂ ਖਾਣ ਲਈ ਕੁਛ ਰੁਕਿਆ, ਮੈਂ ਕਿਹਾ ਵੀ ਇੱਥੋਂ ਦਾ ਜਿਹੜਾ ਟ੍ਰੈਡੀਸ਼ਨਲ ਫੂਡ ਆ ਨਾ ਉਹ ਟੇਸਟ ਕਰਨਾ ਵੀ ਇੱਥੇ ਹੈ ਕੀ ਆ। ਸੋ ਇਹ ਵੀ ਕੁਛ ਇਹਨਾਂ ਰੱਖਿਆ ਚੌਕ ਦੇ ਵਿੱਚ ਹੀ, ਆਂਦੇ ਵੀ ਤੁਸੀਂ ਆਹ ਲੈਣਾ ਤੇ ਇਹ ਵੀ ਵੇਖ ਸਕਦੇ ਜੀ ਕੀ ਆ। ਇਹ ਮੈਨੂੰ ਲੱਗਦਾ ਵੀ ਮਟਨ ਆ, ਉਹ ਸੌਰੀ ਬੀਫ ਆ। ਇਹਨਾਂ ਦੀ ਕੋਈ ਹੈਗੀ ਇਹਨਾਂ ਦੀ ਡਿਸ਼, ਮਤਲਬ ਇਹਨਾਂ ਦੀ ਕੋਈ ਟ੍ਰੈਡੀਸ਼ਨਲ ਹੈ। ਬਾਕੀ ਹੋਰ ਕੀ ਆ ਉਹ ਵੀ ਮੈਂ ਅੰਦਰ ਜਾ ਕੇ ਵੇਖਦਾ ਵੀ ਇਹਨਾਂ ਕੋਲ ਕੀ ਮਿਲ ਜੂ ਖਾਣ। ਇਹ ਸਾਰਾ ਇੱਕ ਵਾਰੀ ਮੰਗਾ ਲਿਆ ਮੈਂ ਇੱਕ ਵਾਰ ਪਲੇਟਰ ਲਿਆਓ, ਮੈਂ ਸਾਰਾ ਟੇਸਟ ਕਰਾਂ ਵੀ ਹੈ ਕਿਵੇਂ ਦਾ। ਵੇਖਣ ਨੂੰ ਬੜਾ ਮਜ਼ੇਦਾਰ ਲੱਗਣ ਡਿਆ ਤੇ ਇਹ ਮੈਂ 4 ਵਾਰੀ ਖਾ ਸਕਦਾ 4 ਟਾਈਮ, ਬਾਕੀ ਪੈਕ ਕਰਾ ਕੇ ਲੈ ਜੂਗਾ ਮੈਂ। ਉਹ ਖਲੋਤੀ ਆਪਣੀ ਗੱਡੀ ਉਸ ਪਾਸੇ ਤੇ ਚੌਕ ਬੜਾ ਸੋਹਣਾ, ਸਾਫ ਸਫਾਈ ਬੜੀ ਹੈ ਸੋਹਣਾ। ਖਾਣਾ ਖਾ ਲਿਆ ਇਸ ਰੈਸਟੋਰੈਂਟ ਤੋਂ ਤਾਂ ਕਮਾਲ ਦਾ, ਬਹੁਤ ਜ਼ਬਰਦਸਤ ਖਾਣਾ। ਤੇ ਇਸ ਚੌਕ ਦਾ ਨਾਮ ਜਿਵੇਂ ਅੱਗੇ ਤੁਹਾਨੂੰ ਦੱਸਿਆ ਸੀ ਸੂਕ ਅਲ-ਲਰਬਾ। ਇਹ ਰਜਾਤ ਸ਼ਹਿਰ ਤੋਂ ਜਦੋਂ ਅਸੀਂ ਬਲੂ ਸਿਟੀ ਵੱਲ ਨੂੰ ਜਾਂਦੇ ਆ ਉਸ ਪਾਸੇ ਪਿੰਡ ਪੈਂਦਾ ਤੇ ਬਹੁਤ ਜ਼ਿਆਦਾ ਇੱਥੇ ਗੱਡੀਆਂ ਜਿਹੜੀਆਂ ਤੁਹਾਨੂੰ ਯੂਰਪ ਦੀਆਂ ਮਿਲਣਗੀਆਂ, ਕਿਉਂਕਿ ਯੂਰਪ ਬਿਲਕੁਲ ਲਾਗੇ ਪੈਂਦਾ ਤੇ ਇਹਦੀ ਫੈਰੀ ਤੋਂ ਗੱਡੀਆਂ ਰੱਖ ਕੇ ਮੇਰਾ ਖਿਆਲ ਇੱਧਰ ਲੈ ਆਉਂਦੇ ਆ ਤੇ ਅੱਗੋਂ ਫਿਰ ਮੋਰਾਕੋ ਸਾਰਾ ਫਿਰਦੇ ਆ। ਸੋ ਜਿਸ ਚੌਕ 'ਚ ਮੈਂ ਫਿਰਨਿਆ ਬੜਾ ਖੂਬਸੂਰਤ ਤੇ ਸੋਹਣਾ ਚੌਕ ਅੱਗੇ ਤੁਹਾਨੂੰ ਵਿਖਾਇਆ ਸੀ। ਹੁਣ ਮੈਂ ਆਪਣਾ ਸਫ਼ਰ ਅੱਗੇ ਵੱਲ ਵਧਾਉਣਾ ਕਿਉਂਕਿ ਜਾ ਕੇ ਤੁਹਾਨੂੰ ਬਲੂ ਸਿਟੀ ਵਿਖਾਉਣਾ ਟਾਈਮੋ ਟਾਈਮ ਪਹੁੰਚ ਕੇ, ਤੇ ਨਾਲ ਮੈਂ ਇੰਜੋਏ ਕਰਦਾ ਜਾਣ ਡਿਆ, ਖਾਂਦਾ ਪੀਂਦਾ ਜਾਣ ਡਿਆ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਖਾਣਾ, ਕਿਸ ਤਰ੍ਹਾਂ ਦਾ ਵਾ, ਕਿਸ ਤਰ੍ਹਾਂ ਦੇ ਲੋਕ ਨੇ। ਆਓ ਅੱਗੇ ਚੱਲਦੇ। ਤੇ ਇਹ ਮੰਗਣ ਵਾਲੇ ਜਿਹੜੇ ਵਾ ਇੱਥੇ ਵੀ ਹੈਗੇ ਆ, ਵੀ ਇਕੱਲਾ ਪਾਕਿਸਤਾਨ ਨਹੀਂ ਹੈਗੇ, ਇੱਥੇ ਵੀ ਹੈਗੇ ਆ, ਤੁਹਾਨੂੰ ਟੱਕਰ ਪੈਂਦੇ। ਇਹਨਾਂ ਦੇ ਇੰਨੀਆਂ ਟ੍ਰੈਡੀਸ਼ਨਲ ਚੀਜ਼ਾਂ ਨੇ, ਰਾਹ ਜਾਂਦੇ ਆ ਇਹਨਾਂ ਦੇ ਬਹੁਤ ਸਾਰੇ ਸਟਾਲ ਜਿਹੜੇ ਉਹਨਾਂ ਲਾ ਕੇ ਰੱਖੇ ਹੁੰਦੇ ਆ। ਤੁਹਾਨੂੰ ਵਿਖਾਉਣ ਡਿਆ ਮੈਂ ਰਸਤੇ ਜਾਂਦਾ, ਮੈਂ ਰੁਕ ਗਿਆ, ਫਿਰ ਜਿਹੜੀ ਚੀਜ਼ ਆਈ ਜਾਂਦੀ ਹੈ ਨਾ ਮੈਂ ਨਾਲ ਦੀ ਨਾਲ ਉਹਨੂੰ ਰਿਕਾਰਡ ਕਰੀ ਜਾਂਦਾ ਵੀ ਇਹਨਾਂ ਨੇ ਜਿਵੇਂ ਆਪਣੀਆਂ ਹੁੰਦੀਆਂ ਨਹੀਂ ਕਨਾਲੀਆਂ, ਉਸ ਟਾਈਪ ਦੀਆਂ ਕੁਛ ਕਨਾਲੀਆਂ ਰੰਗ ਵਾਲੀਆਂ, ਰੰਗ ਬਰੰਗੀਆਂ, ਤੇ ਕੁਛ ਦੂਸਰੀਆਂ ਵੀ ਕੁਛ ਇਸ ਤਰ੍ਹਾਂ ਦੇ ਨੇ ਜਾਰ ਜੂ ਜਿਹੜੇ ਇਹਨਾਂ ਬਣਾ ਕੇ ਰੱਖੇ ਆ। ਵੇਟ ਦੇ ਨਾਲ ਮੈਨੂੰ ਲੱਗਦਾ ਦਿੰਦੇ। ਹੈਲੋ ਕੱਪੜੇ ਉਹਨੇ ਕਿੱਡੇ ਸੋਹਣੇ ਪਾਏ ਨਾ, ਟ੍ਰੈਡੀਸ਼ਨਲ ਇਹਨਾਂ ਦੇ ਕੱਪੜੇ ਹੋਣੇ। ਕੁਛ ਸੱਪ ਬਣਾ ਕੇ ਰੱਖੇ, ਡਿਫਰੈਂਟ ਚੀਜ਼ਾਂ ਮਤਲਬ ਜਿਹੜੀਆਂ ਉਹਨਾਂ ਦੇ ਕਲਚਰ ਨੂੰ ਕਰਦੀਆਂ, ਰਿਪਰੈਜ਼ੈਂਟ ਕਰਦੀਆਂ। ਉਹਨੇ ਛਪਰਾ ਜਿਹਾ ਬਣਾ ਕੇ ਨਾ, ਢਾਰਾ ਬਣਾ ਕੇ ਉੱਤੇ ਤੇ ਉਹ ਬਣਾਇਆ। ਸੋ ਇਹ ਪਿੰਡਾਂ ਦੇ ਏਰੀਆਜ਼ ਦੇ ਵਿੱਚ ਇਹ ਕੁਛ ਚੀਜ਼ਾਂ ਤੁਹਾਨੂੰ ਵੇਖਣ ਨੂੰ ਲੱਭ ਜਾਂਦੀਆਂ। ਸੋ ਮੈਂ ਆਫ ਦੀ ਰੋਡ ਜਾ ਕੇ ਜਿਹੜਾ ਮੇਨ ਰੋਡ ਹੈ ਉਹ ਤੋਂ ਹਟ ਕੇ ਟਰੈਵਲ ਕਰਨੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਵੇਖਣ ਨੂੰ ਲੱਭਦੀਆਂ। ਜੇ ਤੁਸੀਂ ਆਉਣਾ ਹੋਵੇ ਤੇ ਆਫ ਦੀ ਰੋਡ ਥੋੜਾ ਜਾਣਾ ਪੈਣਾ। ਲਾ ਲਈ ਆ ਮਸ਼ੀਨ, ਤੇ ਜੱਟਾਂ ਨੇ ਮਸ਼ੀਨ ਕੀ ਲਾਈ ਹੈ, ਇਹ ਆਂਦੇ ਇਹਨੂੰ, ਜਿਹੜੀ ਘੋੜਿਆਂ ਨੂੰ ਪਾਈ ਦੀ ਆ ਨਾ। ਜਿਵੇਂ ਉੱਥੇ ਲਾਈ ਸੀ ਨਾ ਪਿੱਛੇ ਮਸ਼ੀਨ ਵੀ, ਇਹ ਉਹਦੀਆਂ ਘਾਹ ਨੂੰ ਜਿਹੜੇ ਪਾਉਂਦੇ ਨੇ ਗੱਠਾਂ ਬੰਨ ਕੇ। ਸਾਰੀ ਉਹਨਾਂ ਦੀ ਖੇਤੀ ਇਹਨਾਂ ਦੀ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ। ਇਹ ਫਿਰ ਇਹਨਾਂ ਨੂੰ ਇੰਪੋਰਟ ਕਰਦੇ ਨੇ ਦੁਬਈ ਨੂੰ, ਆਸੇ ਪਾਸੇ ਨੂੰ ਵੇਚਦੇ ਨੇ। ਕਹਿੰਦੇ ਵੀ ਬਹੁਤ ਮਹਿੰਗਾ ਵੇਚਦਾ ਇਹਨਾਂ ਦਾ ਨਾ, ਫਿਰ ਮੈਨੂੰ ਕੋ ਨਿਕਲ ਜਾਂਦਾ ਮੇਰੇ ਦਿਮਾਗ 'ਚੋਂ। ਤੇ ਅੱਗੇ ਜਿਹੜਾ ਅਸੀਂ ਕਹਿਣ ਡਿਆ ਸਾਂ ਉਹ ਸ਼ਹਿਰ ਦਾ ਨਾਂ ਨਹੀਂ ਸੀ ਮੈਨੂੰ ਆਉਣ ਡਿਆ, ਸ਼ਫਸ਼ੌਨ ਸ਼ਹਿਰ ਚੱਲੇ ਅਸੀਂ, ਸ਼ਫਸ਼ੌਨ। ਹੁਣ ਮੈਨੂੰ ਨਾਂ ਆਇਆ, ਇੱਥੇ ਉਹ ਲਿਖਿਆ ਸੀ ਅਰਬੀ 'ਚ, ਤੇ ਅਰਬੀ ਪੜ੍ਹਨੀ ਜਰਾ ਆਉਂਦੀ ਆ ਤੇ ਉਹ ਫਿਰ ਹਿਸਾਬ ਲੱਗਾ ਵੀ ਸ਼ਫਸ਼ੌਨ ਨਾਂ ਇਹਦਾ। ਪਹਿਲਾਂ ਮੈਂ ਪਤਾ ਨਹੀਂ ਕੀ ਚੈੱਕਾ ਕਹਿੰਦਾ ਰਿਹਾ। ਚੱਲ ਇਹ ਹੁੰਦਾ ਰੋਡ ਵੀ ਥੋੜਾ ਜਿਹਾ ਨਾ ਨੈਰੋ ਜਿਹਾ ਰੋਡ ਹੈ ਤੇ ਡਰਾਈਵ ਕਰਨਾ ਵੀ ਔਖਾ ਹੁੰਦਾ, ਫਿਰ ਨਾਲ ਰਿਕਾਰਡ ਕਰਨਾ ਵੀ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਕਿਤੇ ਰੋਕ ਕੇ ਕਰਾਂ। ਸਾਰੇ ਦਾ ਸਾਰਾ ਇਹਦੀ ਖੇਤੀ ਇਹਨਾਂ ਦੀ, ਜਾਂ ਇਹਨਾਂ ਭੇਡਾਂ ਭੂਡਾਂ ਰੱਖੀਆਂ, ਛੋਟਾ ਮੋਟਾ ਕੰਮ ਜਿਹੜਾ ਉਹ ਇਹਨਾਂ ਦਾ। ਆਹ ਵੇਖੋ ਸਾਹਮਣੇ ਜਿਹਾ ਜਿਹੜੀ ਕੋਈ ਚੀਜ਼ ਮੈਨੂੰ ਨਜ਼ਰ ਆਉਂਦੀ ਹੈ ਨਾ ਮੈਂ ਨਾਲ ਰੁਕਦਾ ਜਾਂਦਾ। ਮੈਂ ਸਾਰੇ ਰਾਹ ਵੇਖਦਾ ਆ ਕਿ ਆਹ ਜਿਹੜੀਆਂ ਕੈਪਸ ਨੇ, ਕੈਪਾਂ ਜਿਹੜੀਆਂ ਇਹ ਇੱਥੋਂ ਦੀਆਂ ਜਿਹੜੀਆਂ ਜਨਾਨੀਆਂ ਨਾ, ਬੁੜੀਆਂ, ਉਹ ਕੰਮ ਕਰਦੀਆਂ, ਖੇਤਾਂ 'ਚ ਕੰਮ ਕਰਦੀਆਂ ਆਪਣੇ ਸਿਰਾਂ 'ਤੇ ਰੱਖ ਕੇ ਨਾ। ਤੇ ਇਹ ਨਾ ਕਿੱਡੀਆਂ ਸੋਹਣੀਆਂ ਇਹਨਾਂ ਨੇ ਕੈਪਾਂ ਸਜਾਈਆਂ ਤੇ ਰਸਤੇ ਦੇ ਵਿੱਚ ਲਾਈਆਂ। ਇਹ ਖਾਸ ਤੌਰ 'ਤੇ ਜਿਹੜੇ ਰੰਗ ਬਰੰਗੀਆਂ ਨਾ, ਇਹ ਫੀਮੇਲਸ ਜਿਹੜੀਆਂ ਨੇ ਕੁੜੀਆਂ, ਉਹਨਾਂ ਨੇ ਸਿਰਾਂ 'ਤੇ ਰੱਖੀਆਂ ਸੀ। ਤੇ ਆਹ ਕੁਛ ਨਾ ਲੇਟੈਸਟ ਕੋਈ ਡਿਜ਼ਾਈਨ ਬਣਾਤੇ ਆ ਵੀ ਜਿਹੜੇ ਟੂਰਿਸਟ ਨੇ
ਉਹ ਸਿਰਾਂ 'ਤੇ ਰੱਖ ਸਕਦੇ। ਆ ਇਹਨਾਂ ਦਾ ਮਖਸੂਸ ਜਿਹਾ ਲਿਬਾਸ ਆ ਟੂਰਿਸਟ ਵਾਸਤੇ। ਆ ਸਾਰੀਆਂ ਬਣਾਈਆਂ ਵੱਡੇ ਛੋਟੇ ਟੋਕਰੀਆਂ ਜੀਆਂ। ਆ ਚਾਚਾ ਜਿਹੜਾ ਇਹ ਆ ਦੇਖੋ ਆ ਦੁਕਾਨ ਹੈ ਦੀ। ਆ ਚਾਚੇ ਦੀ ਰਸਤੇ ਜਾਂਦੇ ਹੁੰਦੀ ਸੀ। ਮੈਂ ਕਿਹਾ ਮੈਂ ਤੁਹਾਨੂੰ ਇਹ ਵੀ ਵਿਖਾਵਾਂ ਵੀ ਕਿਸ ਤਰ੍ਹਾਂ ਦੀ ਇਹਨਾਂ ਦੀ ਇਹਦੀ ਸ਼ੌਪ ਕਿਸ ਤਰ੍ਹਾਂ ਦੀ। ਇੱਧਰ ਪਿਛਲੇ ਬਰਤਨਾਂ ਵਾਲੀ ਆ, ਲੇਕਿਨ ਆਹ ਜਿਹੜੀ ਇਹ ਸਾਰੀ ਦੀ ਸਾਰੀ ਇਹਨਾਂ ਕੈਪਸ ਵਾਲੀ ਟੋਪੀਆਂ ਵਾਲੀ। ਵਾਲੇਕੁਮ ਸਲਾਮ ਦੋਸਤੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਵੇਰੇ ਚੱਲਣ ਤੋਂ ਪਹਿਲਾਂ ਤੁਹਾਨੂੰ ਲੈ ਕੇ ਜਾਣਾ ਇੱਕ ਦੁਨੀਆ ਦੇ ਜਾਦੂਈ ਸ਼ਹਿਰ। ਜਾਦੂਈ ਸ਼ਹਿਰ ਕਿਹੜਾ? ਬਲੂ ਸਿਟੀ ਆਫ ਮਰਾਕਸ਼, ਜਿਹੜਾ ਸ਼ੈਫਸ਼ੌਨ ਇਹਨਾਂ ਦਾ ਹੈ ਸਿਟੀ, ਉਹਦੇ ਵਿੱਚ ਆ ਇੱਕ ਛੋਟਾ ਜਿਹਾ ਟਾਊਨ ਹੈ ਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਹਨੂੰ ਸਜਾਇਆ ਗਿਆ। ਸਜਾਇਆ ਇਸ ਤਰ੍ਹਾਂ ਗਿਆ ਵੀ ਇਹਦੀਆਂ ਸਾਰੀਆਂ ਗਲੀਆਂ ਜਿਹੜੀਆਂ ਉਹ ਬਲੂ ਨੇ। ਬਲੂ ਕਿਉਂ ਨੇ? ਆਂਦੇ ਵੀ ਜਦੋਂ ਮੁਸਲਮਾਨ ਤੇ 14ਵੀਂ ਸਦੀ ਦੇ ਕੋਲ ਤੇ ਯਹੂਦੀ ਜਦੋਂ ਮਾਈਗ੍ਰੇਟ ਕਰਕੇ ਆਏ ਸਨ ਤੇ ਉਹਨਾਂ ਨੇ ਇਸ ਜਗ੍ਹਾ ਨੂੰ ਆਪਣਾ ਠਹਿਰਾਓ ਬਣਾਇਆ ਸੀ। ਇੱਥੇ ਰੁਕੇ ਸਨ ਕਿਉਂਕਿ ਇਹ ਜਿਹੜੀਆਂ ਪਹਾੜ ਨੇ ਉੱਚੇ ਉਹਨਾਂ ਦੇ ਦਰਮਿਆਨ ਘਿਰਿਆ। ਜਿਹੜੇ ਪੁਰਤਗੀਜ਼ ਨੇ ਉਹਨਾਂ ਦੇ ਹਮਲਿਆਂ ਤੋਂ ਬਚਣ ਵਾਸਤੇ ਉਦੋਂ ਇੱਥੇ ਰੁਕੇ ਸੀ, ਕਿਉਂਕਿ ਜਿਹੜੇ ਯਹੂਦੀ ਨੇ ਉਹਨਾਂ ਦਾ ਮੰਨਣਾ ਕਿ ਲਾਲ ਰੰਗ ਅਸਮਾਨ ਦਾ ਤੇ ਉਹਨੂੰ ਇਸ ਚੀਜ਼ ਨੂੰ ਬੜੇ ਮੰਨਦੇ ਸੀ। ਉਹਨਾਂ ਨੇ ਫਿਰ ਜਿਹੜੇ ਯਹੂਦੀ ਸਨ ਉਹਨਾਂ ਨੇ ਨੀਲਾ ਰੰਗ ਜਿਹੜਾ ਆਪਣੇ ਘਰਾਂ ਤੇ ਕਰਾਇਆ। ਫਿਰ ਆਸਤਾ ਵਕਤ ਗੁਜ਼ਰਨ ਦੇ ਨਾਲ ਸਾਰਿਆਂ ਨੇ ਜਿਹੜੇ ਨੀਲੇ ਕਲਰ ਆ ਉਹ ਘਰਾਂ ਸਾਰਿਆਂ ਨੂੰ ਕਰਾ ਲਏ ਤੇ ਇੱਥੇ ਹੁਣ ਬਲੂ ਸਿਟੀ ਵੱਜਦਾ। ਦੁਨੀਆ ਭਰ ਤੋਂ ਜਿਹੜੇ ਟੂਰਿਸਟ ਆਉਂਦੇ ਨੇ ਇੱਥੇ। ਆ ਵੇਖੋ ਨਾ ਬਾਹਰ ਹੀ ਚੌਕ ਵੀ ਬਣਾਇਆ, ਆਈ ਲਵ ਸ਼ੈਫਸ਼ੌਨ। ਇਹ ਬਿਲਕੁਲ ਜਿਹੜਾ ਟਾਊਨ ਆ, ਪਿੰਡ ਆ, ਉਹ ਸਾਰੇ ਦਾ ਸਾਰਾ ਇਹ ਇਸ ਪਾਸੇ ਮੈਂ ਤੁਹਾਨੂੰ ਲੈ ਕੇ ਚੱਲਦਾ ਵੀ ਸਾਰੇ ਦਾ ਸਾਰਾ ਬਲੂ ਆ। ਬੜਾ ਖੂਬਸੂਰਤ ਬਣਾਇਆ ਤੇ ਬਾਕੀ ਦੀਆਂ ਕੁਝ ਗੱਲਾਂ ਬਾਤਾਂ ਮੈਂ ਤੁਹਾਨੂੰ ਅੱਗੇ ਜਾ ਕੇ ਚੱਲ ਕੇ ਕਰਦਾ। ਮੈਂ ਫੋਟੋ ਖਿੱਚ ਲਾਂ। हेलो हिंदी? हाँ मोरक्को। What Hindi? Yeah. How to do Hindi? No Hindi. Salaam alaikum. Muslim? Yeah, माशाल्लाह। हाँ ਇਹ ਬੱਚੇ ਸਾਰੇ ਇੱਥੇ ਆਹ ਜਿਹੜੀਆਂ ਕੈਪ ਨੇ ਨਾ ਸਿਰਾਂ ਤੇ ਰੱਖ ਕੇ ਇਹ ਰੱਖ ਕੇ ਜਿਹੜੇ ਫੋਟੋ ਖਿਚਾਉਂਦੇ ਫਿਰ ਉਹਨਾਂ ਕੋਲ ਪੈਸੇ ਲੈਂਦੇ ਆ। ਆ ਜਿਹੜਾ ਪ੍ਰਾਈਸ ਆ ਬੱਚੇ ਛੋਟੇ ਕੁਝ ਵੇਚਣ ਦੇ ਨੇ। ਪੁਰਤਗਾਲੀ لا هذه قبيح no How much 5 She asked 5 لا हिंदी? हाँ cute। ਮੈਂ ਅੱਗੇ ਲਿਜਾ ਰਿਹਾ ਤੁਹਾਨੂੰ ਜਿਹੜਾ ਮੇਨ ਦਰਵਾਜ਼ਾ, ਇੱਥੇ ਦੀਆਂ ਬੜੀਆਂ ਸੋਹਣੀਆਂ ਗਲੀਆਂ ਜਿਹੜੀਆਂ ਬਣਾਈਆਂ ਉਧਰ ਮੈਂ ਲੈ ਕੇ ਜਾ ਰਿਹਾ। ਇੱਥੇ ਇੱਕ ਮੁੰਡਾ ਲੋਕਲ ਆ, ਉਹਨੂੰ ਨਾਲ ਲਿਆ ਤੇ ਮੈਂ ਕਿਹਾ ਦਿਨ ਡੁੱਬਣ ਵਾਲਾ, ਜਦੋਂ ਸਨਸੈਟ ਹੁੰਦਾ ਨਾ ਉਦੋਂ ਰਿਕਾਰਡਿੰਗ ਇਹਦੀ ਬਹੁਤ ਸੋਹਣੀ ਹੁੰਦੀ ਹੈ। ਐਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਨੇ ਨਾ ਸਾਰੀਆਂ ਬਲੂ ਨੇ, ਇਸ ਤੋਂ ਇਹਨਾਂ ਨੂੰ ਬਲੂ ਸਿਟੀ ਕਹਿੰਦੇ। ਬਲੂ ਸਿਟੀ ਆ ਗਏ ਆ। ਇੱਥੋਂ ਦੀਆਂ ਵੈਸੇ ਤਾਂ ਸਾਰੇ ਦਾ ਸਾਰੇ ਬਲੂ ਆ, ਕੁਝ ਪੁਰਾਣੀਆਂ ਚੀਜ਼ਾਂ ਇਹਨਾਂ ਨੇ ਬਚਾ ਕੇ ਰੱਖੀਆਂ। ਵੈਸੇ ਤੇ ਨਾਲ ਦੀ ਨਾਲ ਇਹਨਾਂ ਨੇ ਕਾਫੀ ਸ਼ਾਪ, ਦੁਕਾਨਾਂ। ਆ ਸਾਡਾ ਜੀ ਲੋਕਲ ਗਾਈਡ ਮੈਂ ਲੈ ਲਿਆ ਤੇ ਜਿਹੜਾ ਕੁਛ ਨਾ ਕੁਛ ਦੱਸੀ ਜਾਊਗਾ ਕਿੱਧਰ ਨੂੰ ਜਾਣਾ ਆਪਾਂ। ਆ ਇਹ ਕਹਿੰਦਾ ਕਿ ਓਲਡ ਬਿਲਡਿੰਗ ਆ, ਦੱਸਦਾ ਆਪਣੀ ਜ਼ੁਬਾਨ 'ਚ ਪਤਾ ਨਹੀਂ ਕੀ ਆ ਲਿਖਿਆ ਇੰਗਲਿਸ਼ 'ਚ। ਵਨ ਆਫ ਦਾ ਹਿਸਟੋਰੀਕਲ ਵੇਟ ਇਜ਼ ਲੋਕੇਟਡ ਵਿਚ ਹੈਜ਼ ਬਿਲਟ। ਆ 14ਵੀਂ ਸਦੀ ਦਾ ਬਣਿਆ ਜੀ ਇਹ ਗੇਟ। ਇਹ ਉਦੋਂ ਵਾਲਾ ਜਦੋਂ ਪੁਰਤਗੀਜ਼ ਦੇ ਹਮਲਿਆਂ ਤੋਂ ਉਹਦੇ ਬਚਣ ਵਾਸਤੇ ਉਹਨਾਂ ਨੇ ਇਸ ਗੇਟ ਦੇ ਅੰਦਰ ਜਿਹੜੀ ਵਸੋਂ ਕੀਤੀ ਸੀ। ਉਦੋਂ ਦੇ ਜਿਹੜੇ ਯਹੂਦੀ ਤੇ ਮੁਸਲਮਾਨ ਜਿਹੜੇ ਮਾਈਗ੍ਰੇਟ ਕਰਕੇ ਅੰਦਲਸ ਤੋਂ ਮਾਈਗ੍ਰੇਟ ਕਰਕੇ ਇੱਧਰ ਆਏ ਸੀ। ਬਹੁਤ ਸੋਹਣੀ ਗਲੀ।
ਬਹੁਤ ਜ਼ਿਆਦਾ ਟੂਰਿਸਟ ਇੱਥੇ ਘੁੰਮਣ ਆਉਂਦੇ ਆ। ਸ਼ਾਮ ਖਾਸ ਤੌਰ ਤੇ ਜਿਹੜਾ ਸਨਸੈਟ ਆ ਉਦੋਂ ਵੱਡੀ ਤਾਦਾਦ ਇੱਥੇ ਆਉਂਦੀ ਹੈ ਸਾਰੇ ਟੂਰਿਸਟ, ਕਿਉਂਕਿ ਯੂਰਪ ਤੋਂ ਬਿਲਕੁਲ ਲਾਗੇ ਪੈਂਦਾ। ਯੂਰਪ ਦੀਆਂ ਬਹੁਤ ਸਾਰੀਆਂ ਗੱਡੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੇਖੀਆਂ, ਯੂਰਪ ਤੋਂ ਬਹੁਤ ਵੱਡੀ ਤਾਦਾਦ 'ਚ ਲੋਕ ਆਉਂਦੇ। ਇਹ ਸਰਕਾਰੀ ਤੌਰ ਤੇ ਮੈਨੂੰ ਲੱਗਦਾ ਪੁਰਾਣੇ ਘਰ ਤੇ ਗਲੀਆਂ ਇਹਨੂੰ ਆਉਂਦੇ ਬਲੂ ਸਿਟੀ। ਇੱਥੋਂ ਦੇ ਜਿਹੜੇ ਲੋਕਲਸ ਮੈਂ ਪਿੰਡਾਂ 'ਚ ਵੇਖਦਾ ਹਾਂ ਵੀ ਖੇਤੀ ਨਾਲ ਜੁੜੇ ਆ ਬਹੁਤੇ ਲੋਕ। ਓਲਿਵ ਆਇਲ ਦੇ ਬਹੁਤ ਵੱਡੇ ਇੱਥੋਂ ਦੇ ਜ਼ਿਮੀਂਦਾਰ, ਫਿਰ ਖਜੂਰ, ਫਿਰ ਸਬਜ਼ੀਆਂ, ਫਿਰ ਕੇਲੇ। ਤੇ ਜਿਹੜਾ ਸ਼ਹਿਰੀ ਏਰੀਆ ਸਾਰੇ ਦਾ ਸਾਰਾ ਹੁਣ ਟੂਰਿਜ਼ਮ ਨਾਲ ਜੁੜਿਆ ਵੀ ਟੂਰਿਸਟ ਬਹੁਤ ਵੱਡੀ ਤਾਦਾਦ 'ਚ ਆਉਂਦੇ ਨੇ ਤੇ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਰੋਜ਼ਗਾਰ ਆ ਉਹ ਟੂਰਿਜ਼ਮ ਨਾਲ ਜੁੜ ਗਿਆ। ਕਿਸੇ ਨੇ ਕੋਈ ਸ਼ਾਪ ਬਣਾ ਲਈ, ਕਿਸੇ ਨੇ ਕੈਫੇ ਬਣਾ ਲਿਆ, ਇਸ ਤਰ੍ਹਾਂ ਕਰਕੇ। ਇਸੇ ਤਰ੍ਹਾਂ ਤਕਰੀਬਨ ਉਹਨਾਂ ਸਾਰਿਆਂ ਦਾ ਕਲਰ ਥੀਮ ਜਿਹੜਾ ਉਹ ਰੱਖਿਆ ਬਲੂ ਹੀ। ਇਸੇ ਤਰ੍ਹਾਂ ਨਾਂ ਬਲੂ ਸਿਟੀ ਵਜਦਾ। ਪਹਿਲਾਂ ਆਉਂਦੇ ਸੀ ਵੀ ਜਿਹੜੇ ਯਹੂਦੀ ਸਨ ਉਹਨਾਂ ਨੂੰ ਬੰਨਣਾ ਸੀ ਕਿ ਅਸਮਾਨ ਦਾ ਰੰਗ ਨੀਲਾ, ਉਹ ਮਤਲਬ ਕਿ ਰੱਬ ਦੀ ਜ਼ਾਤ ਨੂੰ ਮੰਨਦੇ ਆ, ਉਹਨੂੰ ਨੀਲਾ ਰੰਗ ਕਰਦੇ। ਫਿਰ ਆਸਤਾ ਆਸਤਾ ਸਾਰਾ ਜਿਹੜੀ ਟਾਊਨ ਹੈ ਇਹ ਬਲੂ ਸਿਟੀ ਸਾਰੇ ਦੇ ਲੱਗ ਗਏ। ਬਹੁਤ ਸੋਹਣਾ ਲੱਗਦਾ ਕੋਈ ਕੈਫੇ ਟਾਈਪ ਹੈ। ਕੈਫੇ ਹੋਟਲ ਹੋਟਲ ਬਾਕਮਾਲ ਖੂਬਸੂਰਤੀ ਦੇ ਨਾਲ ਸਾਰਾ ਬਣਾਇਆ, ਨਾਲ ਛੋਟੀ ਛੋਟੀਆਂ ਸ਼ਾਪਸ। ਓਕੇ ਓਕੇ ਓਕੇ। Chiffon gifts. ਉੱਚੇ ਉੱਚੇ ਪਹਾੜਾਂ ਦੇ ਵਿਚਕਾਰ ਖੂਬਸੂਰਤ ਪੁਰਸਕੂਨ ਜਗ੍ਹਾ। ਕਿਆ ਬਾਤ, ਜਿੱਥੇ ਕੁਦਰਤੀ ਹੁਸਨ ਤੇ ਸਕਾਫਤੀ ਵਿਰਸਾ ਜਿਹੜਾ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਕਿ ਇਹਨਾਂ ਨੇ ਆਪਣਾ ਵਿਰਸੇ ਨੂੰ ਕਿਸ ਤਰ੍ਹਾਂ ਪੋਰਟਰੇ ਕੀਤਾ। ਹਾਂ, ਦਾਰੇ ਸ਼ਫਾਨ। ਤੇ ਦੋਸਤੋ ਜਿਹੜੇ ਆਉਂਦੇ ਆਪਣੇ ਦੋਸਤ ਘੁੰਮਣ ਵਾਸਤੇ ਮੋਰੋਕੋ, ਇਹ ਕਾਸਾਬਲਾਂਕਾ ਤੋਂ ਜੇ ਤੁਸੀਂ ਉਹ ਤਕਰੀਬਨ ਡਰਾਈਵ ਕਰਕੇ ਆਓ ਤੇ 5 ਘੰਟੇ ਦੀ ਹੈ। ਜੇ ਹੱਸਦੇ ਖੇਡਦੇ ਆਓ ਤੇ 6-7 ਘੰਟੇ ਲੱਗ ਜਾਂਦੇ। ਮੈਂ ਰੁਕਦਾ ਆ 6-7 ਘੰਟੇ ਲੱਗ ਗਏ। ਲੇਕਿਨ ਖੂਬਸੂਰਤੀ ਕਮਾਲ ਹੈ, ਬਹੁਤ ਸੋਹਣਾ ਬਣਾਇਆ ਸਾਰਾ ਹੀ। ਤੇ ਜ਼ਰੂਰ ਇੱਥੇ ਵੇਖਣ ਆਓ ਇਸ ਜਗ੍ਹਾ ਨੂੰ। ਜੇ ਤੁਹਾਨੂੰ ਦੱਸਣਿਆ ਸੀ ਵੀ ਇੱਥੇ ਦੇ ਜਿਹੜੇ ਲੋਕਲਸ ਨੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਮਤਲਬ ਵੀ ਇੰਨਾ ਪਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਗਵਰਨਮੈਂਟ ਦੇ ਤਾਬਨ ਦੇ ਨਾਲ ਵੀ ਟੂਰਿਸਟ ਆਉਂਦੇ ਹੋਣ ਜਿੱਥੇ, ਜ਼ਾਰੀ ਗੱਲ ਫਿਰ ਆਟੋਮੈਟਿਕਲੀ ਉਹਨਾਂ ਲੋਕਾਂ ਦਾ ਵੀ ਦਿਲ ਕਰਦਾ ਵੀ ਇੱਥੇ ਪੈਸੇ ਆਉਂਦੇ ਆ, ਇਹਨਾਂ ਦਾ ਰੋਜ਼ਗਾਰ ਜੁੜਿਆ। ਜਿਵੇਂ ਆ ਬੱਚਾ ਬਾਹਰ ਪਿੰਡ ਦੇ ਖਲੋਤਾ ਸੀ ਤੇ ਮੈਂ ਉਹਨੂੰ ਹਾਇਰ ਕਰ ਲਿਆ ਵੀ ਆ ਜਾ ਮੇਰੇ ਨਾਲ, ਤੇ ਇਹ ਨਾਲ ਆ ਗਿਆ ਤੇ ਜ਼ਾਰੀ ਗੱਲ ਕੁਛ ਨਾ ਕੁਛ ਲੈ ਗਏ। ਫਿਰ ਜਿਹੜੇ ਇੱਥੇ ਗਲੀਆਂ ਦੇ ਵਿੱਚ ਬੈਠੇ ਨੇ ਦੁਕਾਨਾਂ ਵਾਲੇ ਨੇ, ਕੈਫੇ ਨੇ, ਹੋਟਲ ਬਣੇ ਨੇ ਅੰਦਰ ਇਹਨਾਂ ਗਲੀਆਂ ਦੇ ਵਿੱਚ, ਰਾਤ ਰੁਕਣ ਵਾਸਤੇ ਵੀ ਹੋਟਲ ਵਗੈਰਾ ਬਣੇ ਹੋਏ। ਤੇ ਆ ਗਲੀ ਮੈਨੂੰ ਦਿਸੀ ਹੈ ਬੜੀ ਸੋਹਣੀ, ਤੁਹਾਨੂੰ ਵਿਖਾਵਾਂ। ਆ ਗਲੀ ਵੇਖਿਓ ਕਿਆ ਕਮਾਲ ਬਣੀ, ਜਿਵੇਂ ਤੁਸੀਂ ਕਿਸੇ ਪਹਾੜੀ ਤੇ ਚੜ੍ਹਨ ਡਏ ਨਾ। ਘਰ ਦੀ ਕਿੰਨੀ ਖੂਬਸੂਰਤੀ ਹੈ। ਆ ਘਰ ਹੈ ਕਿਸੇ ਦਾ, ਇਹ ਵੀ ਆ ਵੀ ਘਰ ਹੈ ਕਿਸੇ ਦਾ। ਮੇਰਾ ਦਿਲ ਕਰਨ ਡਿਆ ਵੀ ਮੈਂ ਹੋਰ ਰਿਕਾਰਡ ਕਰੀ ਜਾਵਾਂ, ਕਿਉਂਕਿ ਜਿਹੜੀ ਗਲੀ 'ਚ ਆਪਾਂ ਜਾਈ ਜਾਂਦੇ ਹਾਂ ਉੱਥੋਂ ਸੋਹਣੀ ਤੋਂ ਸੋਹਣੀ ਗਲੀ ਅੱਗੇ ਤੋਂ ਅੱਗੇ ਆਈ ਜਾਂਦੀ ਹੈ। ਉੱਤੇ ਜਾ ਕੇ ਜਦੋਂ ਸਨਸੈਟ ਹੁੰਦਾ ਸੂਰਜ ਤੋਂ ਤਾਂ ਬਹੁਤ ਸੋਹਣਾ ਲੱਗਦਾ। ਘਰਾਂ ਦੇ ਬਾਹਰ ਨੰਬਰਸ ਵਗੈਰਾ ਲੱਗੇ ਨੇ ਵੀ ਕਿੰਨੇ ਨੰਬਰ ਘਰ ਆ
ਦਾਰਲ ਹਨਾਨ। ਉਹ ਵੇਖਿਆ ਦਾਰੇ ਹਨਾਨ, ਇਹ ਘਰ ਹੈ ਕਿਸੇ ਦਾ ਦਾਰੇ ਹਨਾਨ। ਵਾਲੇਕੁਮ ਸਲਾਮ। ਤਾਂ ਚੜਾਈ ਚੜਨ ਡਏ ਤੇ ਸਾਹ ਵੀ ਮੈਨੂੰ ਚੜ ਗਿਆ। ਇਹਨੂੰ ਆਂਦੇ ਆ ਜੀ ਬਲੂ ਸਿਟੀ, ਬਲੂ ਸਿਟੀ ਆਫ ਮਰਾਕਸ਼। ਉੱਤੇ ਆ ਕੇ ਗਲੀ ਦੇ ਵਿੱਚ ਪੂਰੀ ਉਹਨਾਂ ਗਲੀ ਇੱਕ ਬਣਾ ਲਈ ਆ ਵੀ ਮੇਨ ਬਾਜ਼ਾਰ ਤੋਂ ਹਟ ਕੇ ਤੁਸੀਂ ਇੱਥੇ ਵੀ ਜਿਹੜੇ ਟੂਰਿਸਟ ਉੱਤੇ ਆਉਣ ਉਹ ਵੀ ਆ ਕੇ ਕੁਛ ਨਾ ਕੁਛ ਖਰੀਦ ਸਕਦੇ। ਆਹੋ ਕਿੱਡੀ ਖੂਬਸੂਰਤ ਹੈ। ਹੁਣ ਸਨਸੈਟ ਹੋਣ ਡਿਆ ਤੇ ਗਲੀਆਂ ਦੀ ਖੂਬਸੂਰਤੀ ਦੇਖੋ। ਘਰਾਂ ਨੇ ਵੀ ਪੂਰਾ ਸਜਾਇਆ। ਜਿੱਥੇ ਅੱਗੇ ਤੋਂ ਅੱਗੇ ਜਾਈ ਜਾਂਦੇ ਆ ਕਮਾਲ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ। ਇੱਧਰ ਐਵੇਂ ਨਾ ਕਾਫੀ ਸ਼ਾਪ ਬਣਾਇਆ ਨਾ, ਨਾਲ ਲੋਕ ਆ ਕੇ ਫੋਟੋਜ਼ ਵਗੈਰਾ ਬਣਾਉਂਦੇ। ਆ ਮੀਟਰ ਲੱਗੇ ਆ, ਬਿਜਲੀ ਵਾਲੇ ਮੀਟਰਾਂ ਦਾ ਸਟਾਈਲ ਵੇਖੋ। ਸ਼ਾਮ ਦੀਆਂ ਅਜ਼ਾਨਾਂ ਦਾ ਟਾਈਮ ਵੀ ਹੋ ਗਿਆ ਤੇ ਘੁੰਮ ਵੀ ਬਹੁਤ ਲਿਆ ਵਾਹਵਾ। ਅਸੀਂ ਫਿਰੇ, ਵੀਡੀਓ ਮੈਂ ਥੋੜੀ ਰਿਕਾਰਡ ਕੀਤੀ ਤੇ ਮੁੰਡੇ ਨੇ ਘੁਮਾਇਆ ਮੈਨੂੰ ਬਹੁਤ, ਸਾਰਾ ਵੇਖ ਲਿਆ। ਬਲੂ ਸਿਟੀ ਅੱਧੇ ਬਹੁਤਾ ਮੈਂ ਵੇਖ ਲਿਆ ਹੋਣਾ ਤੇ ਹੈ ਤੇ ਬਹੁਤ ਸਾਰਾ ਏਰੀਆ। ਤੇ ਇਹ ਜਿਹੜਾ ਸ਼ਹਿਰ ਆ ਬਲੂ ਸਿਟੀ, ਇਹਦਾ ਇੱਕੋ ਹੀ ਪਹਿਲਾਂ ਦਰਵਾਜ਼ਾ ਹੁੰਦਾ ਸੀ। ਜਿਹੜੇ ਲੋਕ ਇੱਥੇ ਰਹਿੰਦੇ ਸਨ ਉਹ ਕਿਲੇ ਦੇ ਵਿੱਚ ਇੱਕ ਰਹਿੰਦੇ ਸੀ, ਸਮਝ ਲਓ ਵੀ ਕਿਲਾ ਸੀ ਉਹ, ਤਾਂ ਕਿ ਮਹਿਫੂਜ਼ ਰਹਿਣ। ਬਾਹਰ ਦੇ ਜਿਹੜੇ ਪੁਰਤਗੀਜ਼ ਆਉਂਦੇ ਉਦੋਂ ਹਮਲਾਵਰ ਹੁੰਦੇ ਸੀ ਉਹਨਾਂ ਤੋਂ ਬਚਣ ਵਾਸਤੇ ਇੱਥੇ ਇਹਨਾਂ ਨੇ ਬਣਾ ਲਈ। ਸੋ ਉਸ ਸ਼ਹਿਰ ਦੇ ਵਿੱਚ ਘੁੰਮਦਾ ਪਿਆ। ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਪਸੀਨੇ ਭਰਿਆ ਸਹੀ ਲੱਗਾ ਹੈਗਾ। ਪਸੀਨਾ ਬਹੁਤ ਆਇਆ, ਮੁੜਕਾ ਬਹੁਤ ਆਇਆ ਤੇ ਨਾਲ ਦੀ ਨਾਲ ਸਾਹ ਵੀ ਚੜ ਗਿਆ। ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਸ਼ਹਿਰ ਨਵੇਂ ਵਲੌਗ 'ਚ। ਰੱਬ ਰੱਖਾ।